ਅਗਲੀ ਜਿਹੜੀ ਗੱਲ ਕਰਦੇ ਜਾਈਏ ਤਾਂ ਯੂਐਸ ਦੇ ਵਿੱਚ ਸਪੀਕਰ ਦਾ ਬਣਨਾ ਇਦਾਂ ਲੱਗ ਰਿਹਾ ਵੀ ਹਾਲ ਦੀ ਘੜੀ ਨਾਮੁਮਕਿਨ ਨਜ਼ਰ ਆ ਰਿਹਾ ਆ। ਕੋਈ ਵੀ ਜਾਣਾ ਜਿਹੜਾ ਵੀ ਨਾਂ ਆਉਂਦਾ ਆ ਰਿਪਬਲਿਕਨਸ ਸੀਕ੍ਰੇਟ ਬੈਲਟ ਵਿੱਚ ਜਿਹਨੂੰ ਚੁਣਦੇ ਆ ਤਾਂ ਉਹ ਜਿਹੜਾ ਕਿਤੇ ਨਾ ਕਿਤੇ ਬਾਅਦ ਦੇ ਵਿੱਚ ਹੱਥ ਖੜੇ ਕਰ ਜਾਂਦਾ ਹੈ, ਹੱਥ ਪਿੱਛੇ ਕਰ ਲੈਂਦਾ ਹੈ, ਕਿਉਂਕਿ ਉਸ ਨੂੰ ਪੂਰਾ ਸਮਰਥਨ ਜਿਹੜਾ ਉਹ ਨਹੀਂ ਮਿਲ ਰਿਹਾ। ਕੱਲ ਜਦੋਂ ਆਪਾਂ ਇਸ ਮੌਕੇ ਗੱਲ ਕਰ ਰਹੇ ਸੀਗੇ ਤੇ ਇੱਕ ਤੀਜੇ ਨੋਮੀਨੀ ਦੀ ਗੱਲ ਚੱਲ ਰਹੀ ਸੀ ਤੇ ਹੁਣ ਚੌਥਾ ਨੋਮੀਨੀ ਵੀ 24 ਘੰਟਿਆਂ ਦੇ ਵਿੱਚ ਜਿਹੜਾ ਉਹ ਆ ਚੁੱਕਾ ਆ। ਮਿਸਟਰ ਜੌਨਸਨ ਹੁਣ ਇਹ ਨਾਂ ਨੇ, ਇਹ ਚੌਥੇ ਨੋਮੀਨੀ ਨੇ ਸਪੀਕਰ ਦੇ ਜਿਹੜੇ ਇਹ ਅਹੁਦੇ ਦੇ ਲਈ। ਸੋ ਮਾਈਕ ਜੌਨਸਨ, ਸੋ ਹੁਣ ਦੇਖਦੇ ਹਾਂ ਵੀ ਅੱਗੇ ਇਹਨਾਂ ਦੇ ਨਾਲ ਕੀ ਬਣੂਗਾ। ਲੂਜ਼ੀਆਨਾ ਦੇ ਕਾਂਗਰਸਮੈਨ ਨੇ ਤੇ ਕਹਿੰਦੇ ਵੀ ਵੈਡਨਸਡੇ ਨੂੰ ਅੱਜ ਇਹਨਾਂ ਦੇ ਲਈ ਵੋਟ ਜਿਹੜੀ ਉਹ ਕੀਤੀ ਜਾ ਸਕਦੀ ਆ। ਜਾਂ ਜਿਹੜੇ ਕੱਲ ਸੀਗੇ ਤੇ ਉਹਨਾਂ ਨੇ ਜਦੋਂ ਰਿਪਬਲਿਕਨ ਪਾਰਟੀ ਦੀ ਨੋਮੀਨੇਸ਼ਨ ਇੱਕ ਹਿਸਾਬ ਦੇ ਨਾਲ ਆਇਆ ਸੀਗਾ ਤਾਂ ਅਜੇ ਸਦਨ ਦੇ ਵਿੱਚ ਵੋਟ ਹੋਣੀ ਸੀ, ਉਸ ਤੋਂ ਪਹਿਲਾਂ ਹੀ ਨਾਮ ਉਹਨਾਂ ਨੇ ਆਪਣਾ ਵਾਪਸ ਖਿੱਚ ਲਿਆ ਸੀ। ਕਾਰਨ ਇਹੀ ਸੀਗਾ ਵੀ ਉਹਨਾਂ ਨੂੰ ਦਿਖ ਰਿਹਾ ਸੀ ਐਮਨ ਹੁਣਾਂ ਨੂੰ ਵੀ ਭਾਈ ਇਹ ਇੱਥੇ ਦਾਲ ਜਿਹੜੀ ਉਹ ਗੱਲ ਦੀ ਨਜ਼ਰ ਨਹੀਂ ਆ ਰਹੀ। ਸੋ ਹੁਣ ਕਹਿੰਦੇ ਵੀ ਜਿਹੜਾ ਫੁੱਲ ਚੈਂਬਰ ਆ ਉਹ ਐਕਸਪੈਕਟ ਕਰ ਰਿਹਾ ਵੀ ਵੋਟ ਕਰਨ ਨੂੰ ਅੱਜ ਦੇ ਦਿਨ। ਇੰਟਰਨਲ ਪਾਰਟੀ ਦੀਆਂ 3 ਰਾਊਂਡ ਆਫ ਵੋਟਿੰਗ ਤੋਂ ਬਾਅਦ ਚ ਮਾਈਕ ਜੌਨਸਨ ਦਾ ਨਾਮ ਉੱਤੇ ਆਇਆ ਸੀ। 3 ਅਕਤੂਬਰ ਨੂੰ ਕੈਵਿਨ ਮਕਾਰਥੀ ਹੁਣਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਗਿਆ ਸੀ ਤੇ ਹਾਊਸ ਇਸ ਟਾਈਮ ਲੀਡਰਲੈਸ ਆ। ਕਿਸੇ ਵੀ ਤਰੀਕੇ ਦਾ ਕੋਈ ਵੀ ਬਿੱਲ ਪਾਸ ਕਰਨ ਤੋਂ ਇਹ ਸਮਰੱਥ ਨਹੀਂ ਆ। ਮਿਸਟਰ ਜੌਨਸਨ 51 ਸਾਲ ਦੇ ਆ। ਇਹ ਹਾਊਸ ਰਿਪਬਲਿਕਨ ਕਾਨਫਰੰਸ ਦੇ ਜਿਹੜੇ ਇਹਨਾਂ ਦਾ ਨਾਂ ਆ, ਉਹਨਾਂ ਦੀ ਜਿਹੜੀ ਅਲੀਸ ਸਟੈਫਨਿਕ, ਉਹਨਾਂ ਨੇ ਅਨਾਊਂਸ ਕੀਤਾ ਸੀਗਾ ਵੀ ਭਾਈ ਇਹ ਇਹਨਾਂ ਦਾ ਨੋਮੀਨੇਸ਼ਨ ਹੋਈ ਹੈਗੀ ਆ। 217 ਵੋਟਾਂ ਦਾ ਜਿਹੜਾ ਜਾਦੂਈ ਆંકੜਾ ਆ ਉਸ ਤੱਕ ਅਜੇ ਤੱਕ ਕੋਈ ਵੀ ਪਹੁੰਚਣ ਵਿੱਚ ਨਾਕਾਮਯਾਬ ਰਿਹਾ ਆ। ਇਸ ਤੋਂ ਪਹਿਲਾਂ ਜਿਹੜੇ ਹਰਜੋਤ ਸਿੰਘ ਜੀ, ਜਿਮ ਜਾਰਡਨ, ਸਟੀਵ ਸਕੈਲੀਜ਼, ਟੌਮ ਐਮਰ ਤੇ ਹੁਣ ਜਿਹੜੇ ਮਾਈਕ ਜੌਨਸਨ, ਉਹਨਾਂ ਦਾ ਨਾਮ ਆਇਆ ਹੈਗਾ ਆ। ਸੋ ਕਹਿੰਦੇ ਵੀ ਜਿਹੜਾ ਲਾਸਟ ਕੈਂਡੀਡੇਟ ਆ ਉਹਨੇ ਵਿਡਰੂ ਕਰ ਲਿਆ ਸੀਗਾ ਕਿਉਂਕਿ ਡੋਨਲਡ ਟਰੰਪ ਹੁਣਾਂ ਦੇ ਨਾਲ ਕਹਿ ਸਕਦੇ ਹਾਂ ਵੀ ਉਹਨਾਂ ਦੀ ਆਪਸ ਦੇ ਵਿੱਚ ਨਹੀਂ ਸੀ ਬਣ ਰਹੀ। ਸੋ ਉਹਨਾਂ ਦੀਆਂ ਵਿਰੋਧੀ ਵੋਟਾਂ ਉਧਰ ਚੱਲ ਜਾਣੀਆਂ ਸੀਗੀਆਂ। ਹੁਣ ਡੋਨਲਡ ਟਰੰਪ ਹੁਣਾਂ ਵਾਲਾ ਜਿਹੜਾ ਆ ਉਹ ਇਸ ਤਰੀਕੇ ਦੇ ਨਾਲ ਆ ਆਪਣੇ ਹੀ ਪੈਰ ਤੇ ਆਪ ਕੁਹਾੜੀ ਮਾਰਨਾ ਜੇ ਕਿਸੇ ਨੇ ਦੇਖਣਾ ਹੋਵੇ ਤਾਂ ਇਸ ਟਾਈਮ ਰਿਪਬਲਿਕਨ ਪਾਰਟੀ ਨੇ ਸਪੀਕਰ ਦੇ ਅਹੁਦੇ ਦੇ ਲਈ ਇਹ ਕੰਮ ਕੀਤਾ ਹੈਗਾ ਆ। ਜਦ ਮੈਟ ਗੇਟਸ ਨੇ ਬਗੈਰ ਕਿਸੇ ਫਿਊਚਰ ਪਲਾਨ ਤੋਂ ਜਾਂ ਕੋਈ ਇੱਕ ਬੰਦਾ ਤਿਆਰ ਕੀਤੇ ਬਗੈਰ ਉਹਨਾਂ ਦੇ ਦੁਆਰਾ ਮੈਕਾਰਥੀ ਹੁਣਾਂ ਨੂੰ ਬਾਹਰ ਦਾ ਰਸਤਾ ਜਿਹੜਾ ਆ ਉਹ ਦਿਖਾਇਆ ਗਿਆ ਸੀ। ਕੱਲ ਇਹ ਵੀ ਚਰਚਾਵਾਂ ਚੱਲ ਰਹੀਆਂ ਸੀ ਵੀ ਕੋਈ ਪਤਾ ਨਹੀਂ ਵੀ ਕੱਲ ਤੱਕ ਫੇਰ ਕੈਵਿਨ ਮੈਕਾਰਥੀ ਹੁਣਾਂ ਦਾ ਨਾਮ ਮੁੜ ਦੁਬਾਰਾ ਆ ਜਾਵੇ। ਕੈਵਿਨ ਮੈਕਾਰਥੀ ਹੁਣਾਂ ਨੇ ਅੱਜ ਇਸ ਦੇ ਉੱਤੇ ਟਿੱਪਣੀ ਕਰਦੇ ਹੋਏ ਕਿਹਾ ਆ ਵੀ ਕੁਝ ਕੁ ਲੋਕਾਂ ਦੇ ਕਰਕੇ ਪਾਰਟੀ ਨੂੰ ਤੇ ਮੁਲਕ ਨੂੰ ਜਿਹੜੀ ਉਹ ਇਸ ਟਾਈਮ ਢਾਹ ਜਿਹੜੀ ਉਹ ਲੱਗ ਰਹੀ ਆ। ਸੋ ਅੱਗੇ ਕਿੱਥੇ ਪਹੁੰਚਦੀ ਹੈ ਇਹ ਗੱਲ, ਇਹ ਦੇਖਣ ਵਾਲੀ ਹੋਊਗੀ। ਪਰ ਹਾਲ ਦੀ ਘੜੀ ਕਾਫੀ ਜਿਹੜੀ ਮੈਸੀ ਤੇ ਕੇਓਸ ਇਸ ਟਾਈਮ ਰਿਪਬਲਿਕਨ ਪਾਰਟੀ ਦੇ ਵਿੱਚ ਚੱਲ ਰਿਹਾ ਆ ਸਪੀਕਰ ਦੇ ਅਹੁਦੇ ਨੂੰ ਜਿਹੜਾ ਉਹ ਲੈ ਕੇ, ਕਿਉਂਕਿ ਕੋਈ ਵੀ ਨੋਮੀਨੀ 217 ਦੇ ਆંકੜੇ ਤੱਕ ਪਹੁੰਚਣ 'ਚ ਹਾਲ ਦੀ ਘੜੀ ਨਾਕਾਮਯਾਬ ਹੋ ਰਿਹਾ ਹੈ। ਜੀ।